ਪਿਛਲੇ ਦਿਨਾਂ ਦੇ ਵਿੱਚ ਆਪਾਂ ਦੱਸਿਆ ਸੀ ਵੀ ਬੇ ਏਰੀਆ 에ਅਰ ਕੁਆਲਿਟੀ ਮੈਨੇਜਮੈਂਟ ਨੇ ਵੋਟ ਕਰਕੇ ਇਹ ਕਹਿ ਦਿੱਤਾ ਹੈ ਵੀ 2027 ਤੋਂ ਬਾਅਦ ਜਿਹੜੀਆਂ ਆ ਗੈਸ ਦੀਆਂ ਚੀਜ਼ਾਂ ਆ, ਚਾਹੇ ਉਹ ਵਾਟਰ ਹੀਟਰ ਆ ਜਾਂ ਤੁਹਾਡੀ ਜਿਹੜਾ ਹੀਟ ਕਰਨ ਵਾਲਾ ਜਿਹੜਾ ਇਕਵਿਪਮੈਂਟ ਆ, ਉਹ ਗੈਸ ਤੇ ਨਹੀਂ ਹੋਊਗਾ। ਉਹ ਸਾਰਾ ਕੁਝ ਇਲੈਕਟ੍ਰਿਕ ਤੇ ਹੋ ਜਾਊਗਾ ਤਾਂ ਕਿ ਜੋ ਨਾਈਟ੍ਰੋਜਨ ਆਕਸਾਈਡ ਦੇ ਐਮਿਸ਼ਨਸ ਆ, ਉਹਨਾਂ ਨੂੰ ਘਟਾਇਆ ਜਾ ਸਕੇ। ਸੋ 1.8 ਮਿਲੀਅਨ ਵਾਟਰ ਹੀਟਰ ਤੇ ਫਰਨੇਸਿਸ ਜੋ ਇਹ ਬੇ ਏਰੀਏ ਦੇ ਵਿੱਚ ਹੈਗੇ ਆ, 에ਅਰ ਕੁਆਲਿਟੀ ਨੂੰ ਇੱਕ ਤਰ੍ਹਾਂ ਦੇ ਨਾਲ ਇੰਪੈਕਟ ਕਰਦੇ ਆ। ਇਹਦੇ ਵਿੱਚ ਬਹੁਤ ਸਾਰੀਆਂ 9 ਕਾਉਂਟੀਆਂ ਆਉਂਦੀਆਂ ਆ ਬੇ ਏਰੀਏ ਦੇ, ਜਿੰਨੀਆਂ ਵੀ ਹੈਗੀਆਂ ਆ। ਸੋ ਹੁਣ ਲੋਕ ਇਹ ਕਹਿ ਰਹੇ ਆ ਵੀ ਇਹ ਤਾਂ ਸਾਡੇ ਲਈ ਤਾਂ ਬਹੁਤ ਵੱਡਾ ਇਹ ਇੱਕ ਮਸਲਾ ਹੋਊਗਾ। ਐਵਰੇਜ ਇੱਕ ਘਰ ਨੂੰ ਵਾਟਰ ਹੀਟਰ, ਤੁਹਾਡੀ ਹੀਟ ਵਾਲੀ ਫਰਨੇਸ, ਉਹਨੂੰ ਚੇਂਜ ਕਰਨ ਦੇ ਲਈ ਘੱਟੋ ਘੱਟ $20,000 ਦੀ ਜ਼ਰੂਰਤ ਪਊਗੀ। ਸੋ ਹੁਣ ਇਹਦੇ ਤੇ ਗਵਰਨਮੈਂਟ ਕੁਝ ਕੰਪਨਸੇਸ਼ਨ ਦਊਗੀ ਜਾਂ ਨਹੀਂ, ਇਹ ਤਾਂ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੂਗਾ। ਪਰ ਲੋਕਾਂ ਨੂੰ ਇੱਕ ਤਰ੍ਹਾਂ ਦੇ ਨਾਲ ਫਿਕਰ ਦੇ ਵਿੱਚ ਪਾ ਦਿੱਤਾ ਆ ਵੀ 2027 ਤੋਂ ਬਾਅਦ ਜਿਹੜੇ ਗੈਸ ਵਾਲੇ ਫਰਨੇਸ ਤੇ ਹੀਟਰਸ ਨਹੀਂ ਵਰਤੇ ਜਾਣਗੇ। ਜੀ, ਫੈਡਰਲ ਤੌਰ ਦੇ ਉੱਤੇ ਆਲਰੇਡੀ ਜਿਹੜੀ ਹਰਜੋਤ ਸਿੰਘ ਜੀ ਇੱਦਾਂ ਦੀ ਜਿਹੜੀ ਸਬਸਿਡੀ ਉਹ ਦਿੰਦੇ ਆ, ਜਿਹਦੇ ਨਾਲ ਜਦੋਂ ਤੁਸੀਂ ਗੈਸ ਤੋਂ ਜਿਹੜੇ ਇਲੈਕਟ੍ਰਿਕ ਚੀਜ਼ਾਂ ਵੱਲ ਨੂੰ ਜਿਹੜੇ ਉਹ ਦਿੰਦੇ, ਜਿਨ੍ਹਾਂ ਵਿੱਚ ਘਰਾਂ ਦੇ ਜਿਹੜੇ ਅਪਲਾਇੰਸਿਸ ਵੀ ਜਿਹੜੇ ਉਹ ਸ਼ਾਮਲ ਹੁੰਦੇ ਆ। ਸੋ ਤੁਹਾਨੂੰ ਪਤਾ ਜਿਹੜਾ ਉਹ ਕਰਨਾ ਪੈ ਸਕਦਾ। ਪਰ ਇਸ ਤਰੀਕੇ ਦੇ ਨਾਲ ਥੋਪਣਾ, ਸਮਾਂ ਸੀਮਾ ਜਿਹੜੀ ਨਿਰਧਾਰਿਤ ਕਰਨੀ, ਉਹ ਲੋਕਾਂ ਨੂੰ ਲੱਗਦਾ ਕਿਤੇ ਨਾ ਕਿਤੇ ਵੀ ਇਹ ਸ਼ਾਇਦ ਕਾਲਪੁਣੇ ਦਾ ਨਤੀਜਾ ਇਸ ਦਾ ਮਾੜਾ ਨਾ ਹੋਵੇ। ਬਿਜਲੀ ਸੰਕਟ ਪਿਛਲੇ ਸਾਲ ਬਹੁਤ ਮਾੜਾ ਰਿਹਾ ਸੀਗਾ ਕੈਲੀਫੋਰਨੀਆ ਦੇ ਵਿੱਚ, ਖਾਸ ਕਰਕੇ ਉਦੋਂ ਲੋਕਾਂ ਨੇ ਇਸ ਦੇ ਉੱਤੇ ਸਵਾਲ ਜਿਹੜੇ ਚੁੱਕੇ ਵੀ 2035 ਦੇ ਵਿੱਚ ਤਾਂ ਆਪਾਂ ਸਾਰਾ ਕੁਛ ਹੀ ਇਲੈਕਟ੍ਰਿਕ ਕਰਨ ਨੂੰ ਫਿਰਦੇ ਹਾਂ। ਤੇ ਹੁਣੇ ਹੀ ਜਦੋਂ ਗਰਮੀ ਵੱਧ ਪਈ ਆ ਤੇ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਸੀ ਵੀ ਤੁਸੀਂ ਏਸੀ ਨਾ ਚਲਾਓ, ਭਾਰੀ ਜਿਹੜੀ ਵਰਤੋਂ ਆ ਬਿਜਲੀ ਦੀ ਉਹ ਨਾ ਕਰੋ, ਤਾਂ ਉਦੋਂ ਤਾਂ ਡਿਮਾਂਡ ਹੋਰ ਜ਼ਿਆਦਾ ਵੱਧ ਜਾਣੀ ਆ। ਉਦੋਂ ਇਹ ਬਿਜਲੀ ਦੀ ਪ੍ਰੋਡਕਸ਼ਨ ਕਿੱਦਾਂ ਜਿਹੜੀ ਉਹ ਪੂਰੀ ਕੀਤੀ ਜਾਊਗੀ। ਸੋ ਸੋਚ ਚੰਗੀ ਹੋ ਸਕਦੀ ਆ, ਪਰ ਉੱਥੇ ਤੱਕ ਇਨਫਰਾਸਟ੍ਰਕਚਰ ਢਾਂਚਾ ਕਿੱਦਾਂ ਤਿਆਰ ਹੋਊਗਾ, ਲੋਕਾਂ ਨੂੰ ਉਹਦੇ ਲਈ ਕੀ ਮਿਲਣਾ ਆ, ਕਿੱਦਾਂ ਉਹਦੇ ਲਈ ਚੇਂਜਿਸ ਆਉਣਗੇ, ਉਹ ਆਈ ਥਿੰਕ ਵੱਡੀਆਂ ਜਿਹੜੀਆਂ ਚੁਣੌਤੀਆਂ ਆ ਉਹ ਹਾਲ ਦੀ ਘੜੀ ਜਿਹੜੇ ਉਹ ਸਾਹਮਣੇ ਆ। ਦੇਖੋ ਕੀ ਬਣਦਾ ਆ। ਜੀ, ਸੋ ਦੇਖੋ ਇੱਕ ਤਾਂ ਠੀਕ ਆ ਵੀ ਜੇ ਨਵੀਂ ਡਿਵੈਲਪਮੈਂਟ ਹੋਈ ਆ, ਨਵੇਂ ਘਰ ਬਣ ਰਹੇ ਆ, ਜਿੱਦਾਂ ਨਵੀਂ ਰਿਕੁਆਇਰਮੈਂਟ ਆ, ਸੋਲਰ ਲੱਗਣੇ ਚਾਹੀਦੇ, ਉਹਨਾਂ 'ਚ ਤਾਂ ਚਲੋ ਈਜ਼ੀ ਆ। ਹੁਣ ਕਈ ਲੋਕ ਆ, ਉਹ ਵਿਚਾਰੇ ਰਿਟਾਇਰ ਹੋਏ ਆ, ਬਜ਼ੁਰਗ ਆ, ਉਹਨਾਂ ਦੀ ਸਿਰਫ ਸੋਸ਼ਲ ਸਿਕਿਉਰਿਟੀ ਆਉਂਦੀ ਆ, ਤੇ ਉਹ ਕਿੱਦਾਂ ਇਸ ਨੂੰ ਅਫੋਰਡ ਕਰਨਗੇ। ਸੋ ਇਹ ਜਿਹੜਾ ਇੱਕ ਵੱਡਾ ਇਸ਼ੂ ਬਣੂਗਾ, ਕਿਉਂਕਿ ਪੁਰਾਣੇ ਘਰ ਆ ਜਿਹੜੇ, ਸੋ ਉਹਨਾਂ ਨੂੰ ਟੋਟਲੀ ਜੇ ਹੀਟ ਸਿਸਟਮ ਨਵਾਂ ਲਾਣਾ ਆ, ਉਹ ਕਾਫੀ ਜ਼ਿਆਦਾ ਖਰਚਾ ਆਊਗਾ। ਇਹ ਤਾਂ ਮੈਂ ਸੈਨ ਫਰਾਂਸਿਸਕੋ ਕ੍ਰੋਨਿਕਲ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕੀਤੀ ਆ ਵੀ ਉਹਨਾਂ ਨੇ ਕਈਆਂ ਦੇ ਸਰਵੇ ਕੀਤਾ, ਉਹ ਤੋਂ ਪਤਾ ਚੱਲਿਆ ਵੀ ਐਵਰੇਜ $20,000 ਖਰਚ ਹੋਊਗਾ ਸਾਰਾ ਕੁਝ ਰਿਪਲੇਸ ਕਰਨ ਲਈ। ਕਰਨ ਦਾ ਬਿਲਕੁਲ।